ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਜਥੇਦਾਰ ਸਾਹਿਬ ਦੇ ਆਦੇਸ਼ ਦਾ ਦਿੱਲੀ ਕਮੇਟੀ ਵੱਲੋਂ ਰਾਜਸੀਕਰਨ ਕਰਨ ਦਾ ਇਲਜ਼ਾਮ ਲਗਾਇਆ ਹੈ। ਧਾਮੀ ਨੇ ਕਿਹਾ ਕਿ ਐਸਜੀਪੀਸੀ ਬੰਦੀ ਸਿੰਘਾਂ ਦੇ ਮਾਮਲੇ ਤੇ ਕਦੇ ਵੀ ਚੁੱਪ ਨਹੀਂ ਰਹੀ ਤੇ ਹੁਣ ਵੀ ਸੰਜੀਦਾ ਹੈ। ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਵਸ ਮੌਕੇ ਦਿੱਤੇ ਸਿੰਘ ਸਾਹਿਬ ਦੇ ਸੰਦੇਸ਼ ਨੂੰ ਸਿਆਸੀ ਰੰਗਤ ਦੇਣ ਵਾਲੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੀ ਬਿਆਨਬਾਜ਼ੀ ਦੀ ਹਰਕਤ ਮੰਦਭਾਗੀ ਹੈ। ਦਿੱਲੀ ਗੁਰਦੁਆਰਾ ਕਮੇਟੀ ਦੱਸੇ ਕਿ ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੁਣ ਤੱਕ ਕੀ ਯਤਨ ਕੀਤੇ ਹਨ। ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਤੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ 11 ਮੈਂਬਰੀ ਨੂੰ ਵੀ ਰਾਜਸੀ ਹਿੱਤਾਂ ਲਈ ਦਿੱਲੀ ਕਮੇਟੀ ਦੇ ਆਗੂਆਂ ਨੇ ਤਾਰ-ਭੀੜੋ ਕੀਤਾ ਸੀ। ਉਨ੍ਹਾਂ ਕਿਹਾ ਕਿ ਜਲਦ ਹੀ ਸ਼੍ਰੋਮਣੀ ਕਮੇਟੀ ਦਾ ਵਫਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਲਈ ਜੇਲ੍ਹ ਜਾਵੇਗਾ ਤੇ ਇਸ ਲਈ ਡੀਜੀਪੀ ਪੰਜਾਬ ਨੂੰ ਪੱਤਰ ਵੀ ਲਿਖ ਦਿੱਤਾ ਗਿਆ ਹੈ। ਭਲਕੇ 16 ਨਵੰਬਰ ਨੂੰ ਚੰਡੀਗੜ੍ਹ ਵਿਖੇ ਰਾਜਪਾਲ ਪੰਜਾਬ ਨੂੰ ਸ਼੍ਰੋਮਣੀ ਕਮੇਟੀ ਵਫਦ ਮਿਲੇਗਾ ਅਤੇ ਉਠਾਏ ਜਾਣ ਵਾਲੇ ਸਿੱਖ ਮਸਲਿਆਂ ਵਿੱਚ ਬੰਦੀ ਸਿੰਘਾਂ ਦਾ ਮੁੱਦਾ ਵੀ ਅਹਿਮ ਹੋਵੇਗਾ। ਦੇਸ਼ ਦੇ ਰਾਸ਼ਟਰਪਤੀ ਤੇ ਗ੍ਰਹਿ ਮੰਤਰੀ ਤੋਂ ਮੁਲਾਕਾਤ ਦਾ ਸਮਾਂ ਲੈਣ ਲਈ ਸ਼੍ਰੋਮਣੀ ਕਮੇਟੀ ਦੇ ਸਕੱਤਰਾਂ ਦਾ ਵਫਦ ਪੁੱਜ ਜਾਵੇਗਾ। ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਸਿੱਖ ਭਾਈਚਾਰੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਪਨਾ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦਾ। ਅੱਜ ਤੋਂ 103 ਸਾਲ ਪਹਿਲਾਂ ਸਾਡੇ ਮਹਾਨ ਯੋਧਿਆਂ ਨੇ ਜਿਸ ਵੇਲੇ ਗੁਰੂ ਘਰਾਂ ਦੇ ਵਿੱਚ ਮਨਮਤਾਂ ਅਤੇ ਕੁਰੀਤੀਆਂ ਹੋ ਰਹੀਆਂ ਸੀ, ਉਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਤਹਿਤ ਮੁਹਿੰਮ ਸ਼ੁਰੂ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਬੰਦੀ ਹੋਂਦ ਵਿੱਚ ਲਿਆਂਦੀ, ਜਿਹਦੇ 103 ਸਾਲ ਸੰਪੂਰਨ ਹੋ ਚੁੱਕੇ ਆ ਤੇ ਅੱਜ ਸਥਾਪਨਾ ਦਿਵਸ ਤੇ ਸਾਰੀ ਕੌਮ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਹਰ ਸਾਲ ਦੀ ਤਰ੍ਹਾਂ ਬੰਦੀ ਛੋੜ ਦਿਵਸ ਦੇ ਉੱਤੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਇੱਕ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦੇ। ਉਹ ਕਿਸੇ ਇੰਡੀਵਿਜੂਅਲ ਲਈ ਨਹੀਂ ਹੁੰਦਾ ਜਾਂ ਕਿਸੇ ਇੰਡੀਵਿਜੂਅਲ ਜਥੇਬੰਦੀ ਲਈ ਨਹੀਂ ਹੁੰਦਾ, ਉਹ ਇੱਕ ਆਦੇਸ਼ ਜਾਰੀ ਕਰਦੇ ਆ ਸਮੁੱਚੀ ਸਿੱਖ ਕੌਮ ਦੇ ਨਾਮ ਦੇ ਉੱਤੇ। ਤੋ ਇਸ ਵਾਰ ਵੀ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਨੇ ਇੱਕ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਉਸ ਕੌਮ ਦੇ ਸੰਦੇਸ਼ ਦੇ ਵਿੱਚ ਉਹਨਾਂ ਨੇ ਜਿੱਥੇ ਕੌਮੀ ਦਰਦ ਦੀ ਗੱਲ ਕੀਤੀ, ਉੱਥੇ ਲੰਬੇ ਅਰਸੇ ਤੋਂ ਜੇਲ੍ਹਾਂ ਵਿੱਚ ਸਾਡੇ ਬੈਠੇ ਜਿਹੜੇ ਵੀਰ ਜੁਝਾਰੂ ਵੀਰ ਲੰਬੇ ਅਰਸੇ ਦੇ 33 ਸਾਲ 30 ਸਾਲ 28 ਸਾਲ ਹੋ ਗਏ, ਉਹਨਾਂ ਦਾ ਵੀ ਇੱਕ ਮੁੱਦਾ ਜਿਹੜਾ ਉਹ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਸੀ। ਔਰ ਉਹਦੇ ਲਈ ਜਦੋਜਹਿਦ ਕਰਨ ਲਈ ਵੀ ਉਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਕੀਤਾ ਕਿ ਸਾਰੀਆਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਸਮੂਹ ਟਕਸਾਲਾਂ, ਸਮੂਹ ਕਾਰ ਸੇਵਾ ਵਾਲੇ ਬਾਬੇ, ਸਮੂਹ ਸੇਵਾ ਪੰਥੀ, ਸਾਰਿਆਂ ਦੀ ਇੱਕ ਮੀਟਿੰਗ ਕਰਕੇ ਇਹ ਜਿਹੜਾ ਮਾਮਲਾ ਹੈ ਇਹਨੂੰ ਵੱਡੇ ਪੱਧਰ ਦੇ ਉੱਤੇ ਚੁੱਕਿਆ ਜਾਵੇ। ਸੋ ਉਸੇ ਤਹਿਤ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ ਦੇ ਨਾਲ ਉਹਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਕੀਤਾ। ਸੋ ਇਹ ਆਦੇਸ਼ ਸਾਰਾ ਜਿਹੜਾ ਆ ਇਹ ਕਿਸੇ ਇੰਡੀਵਿਜੂਅਲ ਦਾ ਨਹੀਂ, ਇਹ ਸਮੁੱਚੇ ਸਿੱਖ ਪੰਥ ਦੇ ਭਾਈਚਾਰੇ ਦੇ ਉੱਤੇ ਆ। ਤੇ ਮੈਂ ਸਮਝਦਾ ਆ ਕਿ ਸਮੁੱਚੇ ਪੰਥ ਨੇ ਤੇ ਜਥੇਬੰਦੀਆਂ ਨੇ ਇਕੱਤਰਤਾ ਕਰਕੇ ਪਹਿਲਾਂ ਵੀ ਇੱਕ 11 ਮੈਂਬਰੀ ਕਮੇਟੀ ਬਣਾਈ ਸੀ, ਔਰ ਉਸ 11 ਮੈਂਬਰੀ ਕਮੇਟੀ ਦੇ ਵਿੱਚ ਉਹ ਜਿਹੜੀਆਂ ਮਹਾਨ ਸਾਡੀਆਂ ਜਥੇਬੰਦੀਆਂ ਉਹਨਾਂ ਦਾ ਇੱਕ ਨੁਮਾਇੰਦਾ ਲਿਆ ਸੀ। ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਮੌਕੇ ਦੀਆਂ ਸਰਕਾਰਾਂ ਨੇ ਜਿਹੜੇ ਉਹ ਨਹੀਂ ਸੀ ਚਾਹੁੰਦੇ ਵੀ ਇਹ ਬੰਦੀ ਸਿੰਘ ਬਾਹਰ ਆਉਣ, ਉਹਨਾਂ ਨੇ ਸਾਡੇ ਵਿੱਚੋਂ ਕੁਝ ਮੈਂਬਰ ਸਾਹਿਬਾਨਾਂ ਦੇ ਕੋਲੋਂ ਇਹੋ ਜਿਹੇ ਹਾਲਾਤ ਬਣਵਾ ਦਿੱਤੇ ਕਿ ਉਹਦੇ 1 2 3 ਕਰਦੇ ਮੈਂਬਰ ਜਿਹੜੇ ਉਹ ਘਿਰ ਗਏ ਤੇ ਉਹਨੂੰ ਭਾਰੀ ਠੇਸ ਪਹੁੰਚੀ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਯਤਨ ਆਰੰਭ ਕੀਤੇ ਤੇ ਸਿਗਨੇਚਰ ਮੁਹਿੰਮ ਜਿਹੜੀ ਉਹ ਆਰੰਭ ਕੀਤੀ, ਜਿਹਦੇ ਲਗਭਗ 25 ਲੱਖ ਸਿਗਨੇਚਰ ਜਿਹੜੇ ਉਹ ਸਾਡੇ ਕੋਲ ਹੋ ਚੁੱਕੇ ਆ ਤੇ ਪਏ ਆ। ਉਹਨਾਂ ਦੀ ਸੰਪੂਰਨਤਾ ਤੋਂ ਬਾਅਦ ਅਸੀਂ ਗਵਰਨਰ ਪੰਜਾਬ ਤੋਂ ਵੀ ਟਾਈਮ ਲਿਆ, ਉਹਨੇ ਸਾਨੂੰ ਟਾਈਮ ਵੀ ਦੇ ਦਿੱਤਾ, ਪਰ ਗੱਭ ਦੇ ਵਿੱਚ ਜਦੋਂ ਜਾਣਾ ਸੀ 1-2 ਦਿਨ ਪਹਿਲਾਂ ਉਹਨਾਂ ਵੱਲੋਂ ਇਹ ਆਦੇਸ਼ ਹੋਇਆ ਵੀ ਮੈਂ ਹੁਣ ਅਵੇਲੇਬਲ ਨਹੀਂ ਹੋਊਂਗਾ, ਪਰ ਉਹ ਸਾਡਾ ਸਾਰਾ ਪ੍ਰੋਗਰਾਮ ਐਵੇਂ ਧਰਿਆ ਰਹਿ ਗਿਆ। ਫਿਰ ਅਸੀਂ ਉਸ ਤੋਂ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ ਵੀ ਉੱਥੇ ਜਾ ਕੇ ਮਿਲੇ। ਉਹਨਾਂ ਨਾਲ ਬਹੁਤ ਸਾਰੇ ਮੁੱਦੇ ਸੀਗੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਤੇ ਸਿੱਖ ਸਾਡੇ ਨਜ਼ਰਬੰਦੀ ਸਿੰਘ ਜਿਹੜੇ ਸਾਡੇ ਉਹਨਾਂ ਨਾਲ ਸੰਬੰਧਿਤ ਸੀ। ਸੋ ਉਹਨਾਂ ਦੇ ਵਿੱਚ ਵੀ ਅਸੀਂ ਉਹਨਾਂ ਕੋਲੋਂ ਇਹ ਬੈਠ ਕੇ ਵਿਚਾਰ ਵੀ ਕੀਤੀ ਤਾਂ ਫਿਰ ਉਹਨੇ ਸਾਡੇ ਨਾਲ ਅੰਡਰਟੇਕਿੰਗ ਵੀ ਕੀਤੀ ਕਿ ਤੁਹਾਨੂੰ
ਮਹੀਨੇ 2 ਮਹੀਨਿਆਂ ਦੇ ਵਿੱਚ ਹੋਰ ਟਾਈਮ ਦਿਆਂਗੇ ਤੇ ਬੈਠ ਕੇ ਮੀਟਿੰਗ ਕਰਾਂਗੇ। ਪਰ ਸਾਡੇ ਕੋਲੋਂ ਵਾਰ-ਵਾਰ ਈਮੇਲ ਮੇਰੇ ਕੋਲ ਪਈਆਂ ਔਨ ਰਿਕਾਰਡ, ਤੁਹਾਨੂੰ ਸਾਰੇ ਮੈਂ ਉਹ ਪੇਸ਼ ਵੀ ਮੁਹੱਈਆ ਵੀ ਕਰ ਸਕਦਾ। ਉਹ ਵਾਰ-ਵਾਰ ਸਾਰਾ ਕੁਝ ਕਰਨ ਦੇ ਬਾਵਜੂਦ ਸਾਨੂੰ ਅੱਜ ਤੱਕ ਗ੍ਰਹਿ ਮੰਤਰੀ ਸਾਹਿਬ ਵੱਲੋਂ ਕੋਈ ਟਾਈਮ ਨਹੀਂ ਮਿਲਿਆ। ਉਹ ਤੋਂ ਇਲਾਵਾ ਪਿੱਛੇ ਜਦੋਂ ਪ੍ਰੈਜ਼ੀਡੈਂਟ ਆਫ ਇੰਡੀਆ ਇੱਥੇ ਵਿਜ਼ਿਟ ਕਰਨ ਆਏ ਸ਼੍ਰੀ ਅੰਮ੍ਰਿਤਸਰ ਸਾਹਿਬ, ਤਦ ਵੀ ਅਸੀਂ ਉਹਨਾਂ ਨੂੰ ਮੈਮੋਰੈਂਡਮ ਦੇ ਰੂਪ ਦੇ ਵਿੱਚ ਇਹ ਇੱਕ ਪੱਤਰ ਦਿੱਤਾ ਸੀ, ਜਿਹਦੇ ਤੇ ਉਹਨੇ ਸਾਨੂੰ ਯਕੀਨ ਦਿਵਾਇਆ ਸੀ ਕਿ ਇਹ ਤੁਹਾਡਾ ਜਿਹੜਾ ਮਸਲਾ ਆ ਇਹ ਬੈਠ ਕੇ ਜ਼ਰੂਰ ਉਹਨਾਂ ਨੂੰ ਆਦੇਸ਼ ਕਰਾਂਗੇ ਵੀ ਇਹ 'ਤੇ ਕੋਈ ਫੈਸਲਾ ਕੀਤਾ ਜਾਵੇ। ਪਰ ਉਹ ਵੀ ਵਿੱਚੇ ਰਹਿ ਗਿਆ। ਹੁਣ ਜਿਹੜੀ ਨਵੀਂ ਦਿਸ਼ਾ ਨਿਰਦੇਸ਼, ਕਿਉਂਕਿ ਪਹਿਲਾਂ ਵੀ ਦਿਸ਼ਾ ਨਿਰਦੇਸ਼ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਸੀ, ਹੁਣ ਅਸੀਂ ਤੁਰੰਤ ਇੱਕ ਆਪਣਾ ਵਾਪਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭਾਈ ਬਲਵੰਤ ਸਿੰਘ ਜੀ ਰਾਜੋਬਾਣਾ ਜਿੰਦਾ ਸ਼ਹੀਦ, ਉਹਨਾਂ ਨੂੰ ਮਿਲਣ ਲਈ ਜੇਲ੍ਹ ਦੇ ਵਿੱਚ ਅਸੀਂ ਡੀਜੀਪੀ ਸਾਹਿਬ ਨੂੰ ਅੱਜ ਚਿੱਠੀ ਵੀ ਲਿਖ ਦਿੱਤੀ ਆ, ਤੇ ਉਹ ਇੱਕ ਵਾਪਸ ਉਹਨਾਂ ਨੂੰ ਛੇਤੀ ਮਿਲ ਕੇ ਉਹਨਾਂ ਦੇ ਨਾਲ ਬੈਠ ਕੇ ਸਾਰਾ ਵਿਚਾਰ ਵਟਾਂਦਰਾ ਕਰਕੇ ਆਊਗਾ। ਉਹ ਤੋਂ ਇਲਾਵਾ ਸਾਨੂੰ ਗਵਰਨਰ ਪੰਜਾਬ ਵੱਲੋਂ ਕੱਲ੍ਹ 4 ਵਜੇ ਦਾ ਚੰਡੀਗੜ੍ਹ ਦਾ ਵੀ ਟਾਈਮ ਮਿਲਿਆ। ਉਹਦੇ ਵਿੱਚ ਵੀ ਅਸੀਂ ਇਹ ਸਾਰੇ ਜਿੱਥੇ ਹੋਰ ਮੁੱਦੇ, ਇਹ ਮੁੱਦਾ ਕਿਉਂਕਿ ਸਾਡਾ ਮੇਨ ਮੁੱਦਾ, ਇਹਦੇ ਲਈ ਵੀ ਅਸੀਂ ਜਾ ਕੇ ਗਵਰਨਰ ਪੰਜਾਬ ਉਹਨਾਂ ਦੇ ਨਾਲ ਬੈਠ ਕੇ ਸਾਰਾ ਵਿਚਾਰ ਵਟਾਂਦਰਾ ਕਰਾਂਗੇ। ਇਹ ਤੋਂ ਇਲਾਵਾ ਜਥੇਦਾਰ ਸਾਹਿਬ ਜੀ ਦੇ ਆਦੇਸ਼ ਮੁਤਾਬਕ ਇੱਕ ਜਿਹੜੀਆਂ ਸਿਰਮੌਰ ਜਥੇਬੰਦੀਆਂ, ਉਹਨਾਂ ਦੀ ਮੀਟਿੰਗ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੱਦੂਗੀ। ਉਹ ਸੱਦ ਕੇ ਸਮੁੱਚੇ ਸਿੱਖ ਭਾਈਚਾਰੇ ਨੂੰ ਨਾਲ ਲੈ ਕੇ ਇਹ ਨਵੀਂ ਜਿਹੜਾ ਪ੍ਰੋਗਰਾਮ ਉਹਨੂੰ ਵਿੱਢਿਆ ਜਾਊਗਾ। ਤੇ ਅਸੀਂ ਯਤਨ ਕਰਾਂਗੇ ਵੀ ਸਾਨੂੰ ਜੇ ਹੋਮ ਮਿਨਿਸਟਰ ਸਾਹਿਬ ਚਿੱਠੀਆਂ ਪਹਿਲਾਂ ਵੀ ਲਿਖੀਆਂ ਆ, ਹੁਣ ਫੇਰ ਦੁਬਾਰਾ ਰੀਨਿਊ ਕਰਕੇ ਚਿੱਠੀਆਂ ਲਿਖ ਦੇਣੀਆਂ ਆ, ਤੇ ਉਹਨਾਂ ਨੂੰ ਵੀ ਯਤਨ ਕਰਾਂਗੇ, ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਵੀ ਯਤਨ ਕਰਾਂਗੇ ਕਿ ਉਹ ਸਾਨੂੰ ਜਿਹੜਾ ਹੈ ਉਹ ਸਮਾਂ ਦੇਵੇ। ਉਹਦੇ ਲਈ ਪਰਸਨਲ ਤੌਰ ਤੇ ਇੱਕ ਜਿਹੜਾ ਸਾਡਾ ਵਫਦ ਆ ਉਹ ਸਕੱਤਰ ਸਾਹਿਬਾਨਾਂ ਦਾ, ਉਹ ਜਾ ਕੇ ਉਹਨਾਂ ਦੇ ਉੱਥੇ ਸੈਕਟਰੀ ਸਾਹਿਬ ਨਾਲ ਵਿਚਾਰ ਕਰਕੇ ਤੇ ਹੋਮ ਮਿਨਿਸਟਰ ਸਾਹਿਬ ਤੋਂ ਜਾਤੀ ਤੌਰ ਤੇ ਜਾ ਕੇ ਉਹ ਜਿਹੜਾ ਆ ਉਹ ਟਾਈਮ ਲੈਣ ਦਾ ਯਤਨ ਕਰਨਗੇ। ਪਰ ਮੈਂ ਇੱਥੇ ਇੱਕ ਵਿਸ਼ੇਸ਼ ਗੱਲ ਹੋਰ ਵੀ ਕਹਿਣੀ ਚਾਹੁੰਦਾ ਕਿ ਜਦੋਂ ਪਿਛਲੀ ਵਾਰੀ ਕਮੇਟੀ ਬਣੀ ਸੀ, ਇਹਨੂੰ ਉਦੋਂ ਵੀ ਤਾਰ ਪੀਡੋ ਕੀਤਾ ਗਿਆ ਸੀ। ਸਾਰੀ ਦੁਨੀਆ ਜਾਣਦੀ ਆ ਕਿ ਕਿਵੇਂ ਤਾਰ ਪੀਡੋ ਕਰਨ ਵਾਲੇ ਕੌਣ ਸੀ। ਇੱਥੋਂ ਅੰਮ੍ਰਿਤਸਰੋਂ ਵਿਹਲੇ ਹੋ ਕੇ ਜਦੋਂ ਦਿੱਲੀ ਜਾ ਕੇ ਧਰਤੀ ਤੇ ਪੈਰ ਰੱਖਿਆ, ਤੇ ਉਹ ਦਿੱਲੀ ਦੀ ਧਰਤੀ ਤੋਂ ਜਾ ਕੇ ਜਿਹੜੇ ਬੋਲ ਬੋਲੇ, ਉਹ ਮੈਂ ਤਾਂ ਬੋਲਣਾ ਨਹੀਂ ਚਾਹੁੰਦਾ। ਕੀ ਉਸ ਵੇਲੇ ਸਾਡੇ ਬੰਦੀ ਸਿੰਘਾਂ ਪ੍ਰਤੀ ਕੋਈ ਦਰਦ ਨਹੀਂ ਸੀ ਇਹਨਾਂ ਨੂੰ? ਕੀ ਉਸ ਵੇਲੇ ਸੁਹਿਰਦ ਨਹੀਂ ਸੀ ਬੰਦੀ ਸਿੰਘਾਂ ਲਈ? ਪਰ ਉਸ ਕਮੇਟੀ ਨੂੰ ਤੋੜਨ ਦਾ ਆਦੇਸ਼ ਸੀ, ਕਿਉਂਕਿ ਜਿਹੜੀ ਸਰਕਾਰ ਆ ਉਹ ਸਰਕਾਰ ਦੇ ਹੱਥ ਲੰਬੇ ਹੁੰਦੇ ਆ। ਜਿਹੜੇ ਅੱਜ ਆਪਣੇ ਆਪ ਨੂੰ ਪੰਥ ਕਹਾਉਂਦੇ ਆ ਕਿ ਸਾਡੀ ਵੱਡੀ ਵੱਡੀ ਡਿਊਟੀ ਲੱਗੀ ਆ, ਇਹ ਡਿਊਟੀ ਸਮੁੱਚੇ ਭਾਈਚਾਰੇ ਦੀ, ਸਿੱਖ ਜਗਤ ਦੀ ਲੱਗੀ ਆ। ਤੇ ਮੈਂ ਉਹ ਵੀ ਦਿਨ ਚੇਤੇ ਕਰਦਾ ਜਿੱਦਣ ਉੱਥੇ ਇਲੈਕਸ਼ਨ ਸੀਗੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ, ਤੇ ਮੈਂ ਰਾਤ ਦੇ 10 ਵਜੇ ਤੱਕ ਉੱਥੇ ਸੀਗਾ। ਉਦੋਂ ਬਾਅਦ ਵੀ ਥੋੜਾ ਚਿਰ ਰਿਹਾ ਵੀ ਕਿਵੇਂ ਸਵੇਰ ਤੋਂ ਹੀ ਆਪਾਂ ਉੱਥੇ ਮਰਿਆਦਾ ਦਾ ਉਲੰਘਣ ਕਰਦੇ ਰਹੇ, ਭਾਵੇਂ ਮੈਂ ਵੀ ਉਹਦੇ ਵਿੱਚ ਹੋਵਾਂ ਜਾਂ ਹੋਰ ਵੀ ਹੋਣ। ਤੇ ਉਹ ਚੋਣ ਕਿਸ ਢੰਗ ਨਾਲ ਹੋਈ ਤੇ ਚੋਣ ਦੇ ਪਿੱਛੇ ਮੰਤਵ ਕੀ ਸੀ, ਇਹ ਮੈਨੂੰ ਸਾਰਾ ਸਮਝ ਆਉਂਦਾ। ਮੇਰੀ ਆਦਤ ਨਹੀਂ ਕਿ ਮੈਂ ਕਿਸੇ ਦੇ ਜਿਹੜੇ ਅਵਗੁਣ ਫਰੋਲਾਂ। ਸੋ ਮੇਰਾ ਕਹਿਣ ਤੋਂ ਭਾਵ ਜਿਹੜੇ ਫੌੜੀਆਂ ਤੇ ਖੜੇ ਹੋਣ, ਜਿਹੜੇ ਅੱਜ ਕੋਸ ਰਹੇ ਆ ਵੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਨਹੀਂ ਕੀਤਾ, ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਤੁਸੀਂ ਉਸ 10 ਸਾਲਾਂ ਦੀ ਜਿਹੜੀ ਅਕਾਲੀ ਦਲ ਦੀ ਸਰਕਾਰ ਸੀ ਉਹਦੇ ਵਿੱਚ ਤੁਸੀਂ ਤਾਂ ਭਾਈਵਾਲ ਸੀ, ਤੁਹਾਡੇ ਆਕਾ ਜਿਹੜੇ ਉਹਦੇ ਵਿੱਚ ਭਾਈਵਾਲ ਸੀ, ਤੁਸੀਂ ਭਾਈਵਾਲ ਸੀ। ਤੇ ਤੁਹਾਨੂੰ ਇਹ ਵੀ ਅਹਿਸਾਸ ਹੋਣਾ ਚਾਹੀਦਾ ਕਿ ਪਿਛਲੀ ਵਾਰੀ ਜਦੋਂ ਤੁਸੀਂ ਇਲੈਕਸ਼ਨ ਲੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਤੁਹਾਨੂੰ ਚੋਣ ਕਿਹੜੇ ਨਿਸ਼ਾਨ ਕਿਹੜੇ ਦਿੱਤੇ ਗਏ ਸੀ? ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੇ ਗਏ ਸੀ। ਇਹ ਤੁਸੀਂ ਕਿਰਤ ਘਣਤਾ ਕੀਤੀ ਆ ਕਿ ਤੁਸੀਂ ਅਕਾਲੀ ਦਲ ਦਾ ਪੱਲਾ ਛੱਡ ਕੇ ਆਪਣੀ ਇੱਕ ਜਥੇਬੰਦੀ ਬਣਾ ਲਈ। ਉਹ ਜਥੇਬੰਦੀ ਕਿਹਨਾਂ ਦੇ ਇਸ਼ਾਰਿਆਂ ਤੇ ਬਣੀ ਆ, ਇਹ ਭਲੀ ਭਾਂਤ ਸਿੱਖ ਜਿਹੜਾ ਪੰਥ ਆ ਪੂਰੇ ਤੌਰ ਤੇ ਜਾਣਦਾ। ਔਰ ਤੁਸੀਂ ਹੁਣ ਵੀ ਜਿੰਨਾ ਚਿਰ ਤੁਹਾਨੂੰ ਹੋ ਗਿਆ, ਹੁਣ ਵੀ ਤੁਸੀਂ ਦੱਸ ਦਿਓ ਵੀ ਤੁਹਾਡੀ ਕਿਹੜੀ ਪ੍ਰਾਪਤੀ। 2 ਸਾਲ ਤਾਂ ਹੋ ਗਿਆ ਦਿੱਲੀ ਕਮੇਟੀ ਬਣੀ ਨੂੰ, ਤੇ ਤੁਸੀਂ ਨਾਤਾ ਵੀ ਤੋੜਿਆ ਆ। ਤੇ ਉਹਦੇ ਵਿੱਚ ਦਰਸਾ ਦਿਓ ਵੀ ਡਾਂਗ ਮਾਰਦਾ ਗੁਰਦੁਆਰੇ ਦਾ ਕੇਸ ਚੱਲਦਾ ਸੀ, ਅਸੀਂ ਤਾਂ ਕੇਸ ਉਹ ਲੜਿਆ ਬੜੀ ਆਪਣੇ ਤਨਦੇਹੀ ਦੇ ਨਾਲ, ਉਹਦੇ ਹੱਲ ਕਰਨ ਦਾ ਕੋਈ ਯਤਨ ਕੀਤਾ। ਹਰਿਦੁਆਰ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸਥਾਨ ਆ, ਉਹਦਾ ਕੋਈ ਹੱਲ ਕੀਤਾ। ਸਰਕਾਰਾਂ ਤਾਂ ਤੁਹਾਡੇ ਨਾਲ, ਜਿਨ੍ਹਾਂ ਨਾਲ ਤੁਸੀਂ ਚੱਲਦੇ, ਜਿਨ੍ਹਾਂ ਨਾਲ ਤੁਹਾਡੀ ਭਾਈਵਾਲੀ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹ ਕਰ ਰਹੇ ਤਰਜਮਾਨੀ, ਤੇ ਤੁਸੀਂ ਕੋਈ ਇਹਨਾਂ ਵਿੱਚ ਵਿਸ਼ੇਸ਼ ਤੌਰ ਤੇ ਕੋਈ ਯੋਗਦਾਨ ਪਾਇਆ?
ਹੋਰ ਕਈ ਗੁਰੂ ਘਰ ਆ ਜਿਨ੍ਹਾਂ ਦੇ ਸਾਡੇ ਅੰਡਰ ਡਿਸਪਿਊਟ ਆ, ਤੁਸੀਂ ਉਹਨਾਂ ਵੱਲ ਕੋਈ ਧਿਆਨ ਦਿੱਤਾ ਕਦੇ? ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦ ਤੋਂ ਹੋਂਦ ਦੇ ਵਿੱਚ ਆਈ ਆ, ਬਲੂ ਸਟਾਰ ਤੋਂ ਬਾਅਦ ਵੀ ਹਰ ਇੱਕ ਸਿੱਖ ਮੁੱਦੇ ਦੇ ਉੱਤੇ ਆਪਣੇ ਤਨਦੇਹੀ ਦੇ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਕਰਦੀ ਰਹੀ ਆ। ਸੋ ਦੂਸਰੇ ਦੇ ਆਂਗਣ ਤੇ ਕੋਈ ਚਿੱਕੜ ਸਿੱਟਣ ਤੋਂ ਪਹਿਲਾਂ ਆਪਣੇ ਅੰਦਰ ਝਾਕੋ। ਉਹ ਅੰਦਰ ਝਾਕਣਾ ਕੀ ਆ ਕਿ ਤੁਸੀਂ ਹਮੇਸ਼ਾ ਹੀ ਉਹ ਮੁੱਦੇ ਖਤਮ ਕੀਤੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਸਿੱਖ ਭਾਈਚਾਰਾ ਤੁਹਾਡੇ ਕੋਲੋਂ ਤਵੱਕੋ ਰੱਖਦਾ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫਰਜ਼ਾਂ ਲਈ ਪੂਰਤੀ ਲਈ ਦੌੜ ਭੱਜ ਕਰਦੀ ਹੈ ਤੇ ਅੱਜ ਵੀ ਕਰ ਰਹੀ ਆ, ਤੇ ਜੇ ਆਪਾਂ ਇਹ ਕਹੀਏ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਕੁਛ ਨਹੀਂ ਤੇ ਸਾਡੀ ਡਿਊਟੀ ਲਾ ਦਿੱਤੀ ਆ, ਡਿਊਟੀ ਸਿੱਖ ਭਾਈਚਾਰੇ ਦੀ ਲਾਈ ਆ। ਇਹ ਰਾਜਸੀ ਰੋਟੀਆਂ ਨਾ ਸਿੱਖੋ। ਇਹਦਾ ਮੋਟਿਵ ਕੀ ਆ? ਮੈਨੂੰ ਇਹਦੇ ਵਿੱਚੋਂ ਦੀਦਾ ਕਿ ਤੁਸੀਂ ਪਹਿਲੇ ਤਾਰ ਪੀਟੋ ਇਹ ਅਕਾਲ ਤਖਤ ਦੇ ਜਥੇਦਾਰ ਸਾਹਿਬ ਜੀ ਦੇ ਹੁਕਮ ਨੂੰ ਕਰ ਰਹੇ ਆ। ਉਹ ਤੁਹਾਡੇ ਲਈ ਕੋਈ ਵਿਸ਼ੇਸ਼ ਹੁਕਮ ਨਹੀਂਗਾ, ਉਹ ਸਾਰੀਆਂ ਜਥੇਬੰਦੀਆਂ ਨੂੰ ਹੁਕਮ ਨਹੀਂ ਕੀਤਾ ਗਿਆ। ਤੇ ਤੁਸੀਂ ਅੱਜ ਕਿਹੜੇ ਮੂੰਹ ਨਾਲ ਇਹ ਗੱਲ ਕਹਿ ਕੇ ਕੌਮ ਦਾ ਤੁਸੀਂ ਇਕੱਠ ਕਰ ਰਹੇ ਜਾਂ ਕੌਮ ਦੇ ਵਿੱਚੋਂ ਤੋੜ ਵਿਛੋੜਾ ਕਰ ਰਹੇ? ਕੀ ਤੁਸੀਂ ਇਕੱਲੇ ਰਿਪਰੈਜ਼ੈਂਟ ਕਰਦੇ ਆ ਸਿੱਖ ਪੰਥ ਨੂੰ? ਅਕਾਲ ਤਖਤ ਸਿੱਖਾਂ ਦੀ ਸਰਮੌਰ ਜਥੇਬੰਦੀ ਆ। ਸਿੰਘ ਸਾਹਿਬ ਨੇ ਸਹੀ ਆਦੇਸ਼ ਕੀਤਾ। ਜਰਾ ਭਾਈ ਬਲਵੰਤ ਸਿੰਘ ਰਾਜੋਆਣਾ ਦੇਖੋ ਹਾਲਾਤ ਜਾ ਕੇ ਅਹਿਸਾਸ ਵੀ ਕਰਨਾ ਚਾਹੀਦਾ ਕਿ 8x8 ਦੀ ਚੱਕੀ ਦੇ ਵਿੱਚ 14 ਸਾਲ ਹੋ ਗਏ ਬੈਠਿਆਂ ਨੂੰ, ਔਰ ਉਹ 14 ਸਾਲਾਂ ਦੇ ਵਿੱਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਹਿਮ ਦੀ ਅਪੀਲ ਵੀ ਪਾਈ। ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਰਿਹਾ, ਤੁਸੀਂ ਕੋਈ ਪੈਰਵਾਈ ਕੀਤੀ? ਤੁਸੀਂ ਕੋਈ ਯੋਗਦਾਨ ਉਹਦੇ 'ਚ ਪਾਇਆ? ਤੁਸੀਂ ਕੋਈ ਸਹਿਯੋਗ ਕੀਤਾ ਸਾਡੇ ਨਾਲ ਉਹਦੇ ਵਿੱਚ? ਬਸ਼ਰਤੇ ਤੁਸੀਂ ਤਾਂ ਦੂਏ ਪਾਸੇ, ਮੈਂ ਕਹਿੰਦਾ ਮੈਨੂੰ ਕਹਿਣ 'ਚ ਕੋਈ ਹਰਜ ਨਹੀਂਗਾ ਕਿ ਉਹਦੇ ਵਿੱਚ ਤੁਸੀਂ ਤਾਂ ਤਾਰ ਪੀੜੋ ਸਗੋਂ ਕਰਦੇ ਰਹੇ। ਤੇ ਅੱਜ ਉਹ ਜਿਹੜਾ ਪਟੀਸ਼ਨ ਸੀ, ਉਹ ਪਟੀਸ਼ਨ ਵੀ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਇਹ ਕਹਿ ਕੇ ਸੈਂਟਰ ਨੂੰ ਆਦੇਸ਼ ਦਿੱਤਾ ਕਿ ਤੁਸੀਂ ਆਪਣੇ ਤੌਰ ਦੇ ਉੱਤੇ ਉਹਦੇ ਤੇ ਨਿਰਣਾ ਲੈ ਲਓ। ਪਰ ਮੈਂ ਸੈਂਟਰ ਸਰਕਾਰ ਦੇ ਵੀ ਬਲਿਹਾਰੇ ਜਾਣਾ ਕਿ ਐਫੀਡੈਵਿਟ ਫਾਈਲ ਕੀਤਾ ਕਿ ਅਸੀਂ ਭਾਈ ਰਾਜੋਆਣੇ ਤੇ ਕੋਈ ਐਕਸ਼ਨ ਲੈ ਨਹੀਂ ਸਕਦੇ ਕਿਉਂਕਿ ਇੱਥੇ ਜਿਹੜਾ ਬਾਹਰ ਰੌਲਾ ਰੱਪਾ ਪੈਣ ਦਾ ਖਤਰਾ। ਕੀ ਗੱਲ ਸਿੱਖਾਂ ਦੀ ਬਾਹਰ ਰੌਲਾ ਰੱਪਾ ਪੈਂਦਾ? ਬਿਲਕਿਸ ਬਾਨੋ ਦੀ ਬਾਹਰ ਨੂੰ ਰੌਲਾ ਨਹੀਂ ਪੈਂਦਾ? ਰਾਜੀਵ ਗਾਂਧੀ ਦੀ ਬਾਹਰ ਨੂੰ ਉਹ ਛੱਡੇ ਜਾਂਦੇ, ਰੌਲਾ ਨਹੀਂ ਪੈਂਦਾ? ਕਿਉਂ ਸਾਥ ਕਰਵਾਇਆ ਜਾ ਰਿਹਾ ਸਿੱਖ ਕੌਮ ਨੂੰ ਕਿ ਤੁਸੀਂ ਦੂਜੇ ਦਰਜੇ ਦੇ ਸ਼ਹਿਰੀ ਹੋ? ਤੇ ਕਈ ਵਾਰੀ ਇਹ ਜਿਹੜਾ ਬੇਗਾਨਗੀ ਦਾ ਅਹਿਸਾਸ ਆ, ਇਹ ਕਈ ਵਾਰੀ ਲਾਵਾ ਵੀ ਬਣ ਜਾਂਦਾ। ਸੋ ਮੈਂ ਸਮਝਦਾ ਭਾਈ ਰਾਜੋਆਣਾ ਸਾਹਿਬ ਨੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਰਾਹੀਂ ਅਪੀਲ ਕੀਤੀ ਆ ਕਿ ਮੇਰੀ ਉਹ ਪਟੀਸ਼ਨ ਵਾਪਸ ਲਓ। ਅਸੀਂ ਜਾ ਕੇ ਉਹਨਾਂ ਨਾਲ ਜੇਲ੍ਹ 'ਚ ਮਿਲ ਕੇ ਸਾਰੇ ਹਾਲਾਤਾਂ ਦੇ ਉੱਤੇ ਬੈਠ ਕੇ ਅਸੀਂ ਆਪਣਾ ਉਹਨਾਂ ਨਾਲ ਮਸ਼ਵਰਾ ਕਰਾਂਗੇ। ਔਰ ਉਦੋਂ ਬਾਅਦ ਹੈ ਵੀ ਗੱਲ ਠੀਕ ਕਿ ਕੋਈ ਐਕਸ਼ਨ ਨਹੀਂ ਲੈਣਾ। ਤੇ ਜਿੱਦਾਂ ਲਤਾੜ ਕੇ ਉਹਨਾਂ ਨੇ ਕੱਲ੍ਹ ਦੀ ਚਿੱਠੀ ਲਿਖੀ ਆ ਕਿ ਮੈਂ ਕੌਮ ਦੇ ਉੱਤੇ ਬੋਝ ਜਾਂ ਜਿਹੜੇ ਉਹ ਅਹਿਸਾਸ ਬੇਗਾਨਗੀ ਦਾ ਕਰਵਾ ਰਹੇ ਆ, ਮੈਂ ਲੰਮਾ ਅਰਸਾ ਉਹਨਾਂ ਨਾਲ ਕੋਈ ਇਨਸਾਫ ਦੀ ਤਵੱਕੋ ਨਹੀਂ ਰੱਖਦਾ। ਬਿਲਕੁਲ ਉਹਨੇ ਠੀਕ ਕਿਹਾ। ਪਰ ਹੋਰ ਵੀ ਬਹੁਤ ਸਾਰੇ ਸਾਡੇ ਜਿਹੜੇ ਆ ਨਜ਼ਰਬੰਦ ਕੈਦੀ ਜੇਲ੍ਹਾਂ ਦੇ ਵਿੱਚ ਬੈਠੇ ਆ ਜਿਨ੍ਹਾਂ ਨੂੰ ਇੱਕ ਪੈਨ ਦੇ ਸਟ੍ਰੋਕ ਦੇ ਨਾਲ ਰਿਹਾ ਕੀਤਾ ਜਾ ਸਕਦਾ, ਉਹਨਾਂ ਦੇ ਉੱਤੇ ਵੀ ਕੋਈ ਗੌਰ ਨਹੀਂ ਕੀਤਾ ਜਾ ਰਿਹਾ। ਸੋ ਮੇਰਾ ਸਨੇਮਰ ਬੇਨਤੀ ਆ ਸਿੱਖ ਕੌਮ ਇਸ ਮੁੱਦੇ ਦੇ ਉੱਤੇ ਸਾਰੀ ਇਕੱਤਰ ਹੋਵੇ। ਭਾਵਨਾ ਜਿਹੜੀ ਆ ਉਹ ਅੰਦਰੋਂ ਸਾਫ਼ ਤੇ ਸੁਥਰੀ ਚਾਹੀਦੀ। ਤੇ ਮੈਂ ਤਾਂ ਕੱਲ ਦਾ ਕਾਲਕਾ ਜੀ ਦਾ ਉਹ ਪ੍ਰੈਸ ਨੂੰ ਕਰ ਰਹੇ ਸੰਬੋਧਨ ਕੀ ਕਰ ਰਹੇ ਆ? ਤੋੜ ਵਿਛੋੜਾ ਕਰ ਰਹੇ। ਸਿੱਖ ਪੰਥ ਨੂੰ ਸਾਰੇ ਨੂੰ ਇੱਕ ਦਿੱਲੀ ਦੇ ਸਰਕਾਰ ਦੇ ਪਿੱਛੇ ਲੱਗਣ ਵਾਲੀ ਜਥੇਬੰਦੀ ਉਹ ਆਪਣੇ ਆਪ ਨੂੰ ਦੱਸ ਰਹੀ ਜੀ ਵੀ ਅਸੀਂ ਬੜੇ ਦੁੱਧ ਧੋਤੇ ਆ ਤੇ ਅਸੀਂ ਯਤਨ ਕਰਾਂਗੇ। ਤੇ ਯਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਕਰਦੀ ਰਹੀ ਆ। ਲੋਕ ਸਭ ਜਾਣਦੇ ਆ। ਇਹ ਆਪਣੇ ਆਪ ਨੂੰ ਕਈ ਵਾਰੀ ਖੁਸ਼ਫਹਿਮੀ 'ਚ ਰੱਖ ਲਈਦਾ ਹੁੰਦਾ। ਸੋ ਮੈਂ ਜਿੱਥੇ ਸਮੁੱਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਪੂਰੇ ਯਤਨ ਕਰਾਂਗੇ। ਪਹਿਲਾਂ ਵਾਪਸ ਮਿਲੂਗਾ ਜਾ ਕੇ ਗਵਰਨਰ ਸਾਹਿਬ ਨੂੰ ਅਸੀਂ ਕੱਲ ਮਿਲ ਰਹੇ ਹਾਂ। ਉਦੋਂ ਬਾਅਦ ਫਿਰ ਇੱਕ ਸਿੱਖ ਪੰਥ ਦਾ ਵੱਡਾ ਇਕੱਠ ਸੱਦ ਕੇ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ। ਉਹ ਤੋਂ ਬਾਅਦ ਫਿਰ ਇੱਕ ਅਸੀਂ ਸਮਾਂ ਲਵਾਂਗੇ ਹੋਮ ਮਿਨਿਸਟਰ ਤੋਂ ਜਾਤੀ ਤੌਰ ਤੇ ਵਾਪਸ ਭੇਜ ਕੇ, ਤੇ ਉਹ ਸਮਾਂ ਤੇ ਉਹਦੀ ਤਰੀਕ ਜਿਹੜੀ ਉਹ ਨਿਸ਼ਚਿਤ ਕਰ ਦਿੱਤੀ ਜਾਊਗੀ। ਜੇ ਉਦ ਤੱਕ ਸਮਾਂ ਨਾ ਸਾਨੂੰ ਮਿਲਿਆ ਤੇ ਫਿਰ ਜਿੱਦਾਂ ਖਾਲਸਾ ਜਾਹੋ ਜਲਾਲ ਨਾਲ ਜਾਂਦਾ ਹੁੰਦਾ ਉਸੇ ਜਾਹੋ ਜਲਾਲ ਦੇ ਨਾਲ ਦਿੱਲੀ ਵੱਲੋਂ ਫਿਰ ਕੂਚ ਕਰੂਗਾ। ਸੋ ਉਹਦੀ ਸਾਰੀ ਜ਼ਿੰਮੇਵਾਰੀ ਫਿਰ ਸਰਕਾਰਾਂ ਦੀ ਹੋਊਗੀ।